ਉਹਨਾਂ ਦੇ ਤਾਂ ਪੇਕੇ ਅਮੀਰ ਨੇ, ਉਹ 50,000 ਦੇ ਗਏ ਨੇ, ਉਹ 50 ਲੱਖ ਵੀ ਦੇ ਸਕਦੇ ਨੇ, ਤੇ ਉਹਦੇ ਵਿਚਾਰੀ ਦੇ ਪੇਕਿਆਂ ਦੇ ਤਾਂ ਘਰ ਟੁੱਕਰ ਨਹੀਂ ਪੱਕਦਾ, ਤੇ ਉਹ ਤੈਨੂੰ ਕਿਵੇਂ ਈਦ ਦੇ ਕੇ ਜਾਣ? ਤੇ ਐਵੇਂ ਬਿਲਾ ਵਾਲਾ ਘਰ ਤੇ ਲੜਾਈ ਨਹੀਂ ਬਣਾਈ ਜੀ। ਬੇਗਮ ਹਾਂਜੀ ਬਹਿ ਨਾ ਇੱਥੇ ਜ਼ਰਾ। 5-6 ਦਿਨ ਰਹਿ ਗਏ ਨੇ ਈਦ ਦੇ ਵਿੱਚ, ਤੇ ਸਾਲਿਆਂ ਮੇਰਿਆਂ ਨੂੰ ਸ਼ਰਮ ਨਹੀਂ ਆਉਂਦੀ ਕਿ ਈਦ ਦੀ ਧੀ ਨੂੰ ਦੇ ਜਾਈਏ? ਜਾ ਗਾ ਉਹਨਾਂ ਨੂੰ ਫੋਨ ਕਰ ਤੇ ਉਹਨਾਂ ਨੂੰ ਆਹ ਈਦ ਤੇ ਦੇ ਜੋ। ਅਗਵਾਂਡਾਂ ਨੂੰ ਵੇਖ ਲੈ 50,000 ਰੁਪਇਆ ਦੇ ਗਏ ਨੇ ਉਹਦੇ ਭਰਾ, ਉਹਨਾਂ ਚੋਂ ਕੋਈ ਸ਼ਰਮ ਹੀ ਕੋਈ ਨਹੀਂ, ਨਾ ਸਹੁਰੇ 'ਚ। ਵਸੀਮ, ਤੁਹਾਨੂੰ ਤਾਂ ਪਤਾ ਕਿ ਮੇਰੇ ਪੇਕੇ ਗਰੀਬ ਨੇ, ਮੈਂ ਨਹੀਂ ਉਹਨਾਂ ਨੂੰ ਫੋਨ ਕਰਨਾ। ਐਵੇਂ ਤੁਸੀਂ ਮੈਨੂੰ ਤਾਨੇ ਦਿੰਦੇ ਰਹਿੰਦੇ ਜੇ, ਉਹਨੇ 50,000 ਲਿਆ, ਗਵਾਂਢਣ ਨੇ ਤੇ ਫਲਾਨੀ ਨੇ ਲਿਆ, ਮੈਨੂੰ ਨਹੀਂ ਕਿਸੇ ਨਾਲ ਵੀ। ਮੇਰੇ ਪੇਕੇ ਗਰੀਬ ਨੇ, ਉਹ ਨਹੀਂ ਦੇ ਸਕਦੇ ਮੈਨੂੰ। ਜੇ ਨਹੀਂ ਨਾ ਫੋਨ ਕਰਨਾ ਤੇ ਜਾ ਕੇ ਲੈ ਕੇ ਆ। ਐਤਕਾਂ ਈਦ ਨਾ ਲੈ ਕੇ ਆਈ ਤੇ ਉੱਥੇ ਹੀ ਰਹਿਣਾ ਹੀ। ਚੱਲ ਉੱਠ ਤਾਂ ਉੱਠ, ਚੱਲ ਚੱਲ ਦਫਾ ਹੋ ਜਾ ਮੇਰੇ ਘਰ। ਉਹ ਸੀਮ ਪੁੱਤਰ, ਇਹ ਕਿੱਦਾਂ ਦੀਆਂ ਤੂੰ ਗੱਲਾਂ ਕਰਨ ਡਿਆ ਆ? ਉਹਦੇ ਪੇਕੇ ਗਰੀਬ ਨੇ, ਉਹ ਨਹੀਂ ਈਦ ਦੇ ਸਕਦੇ। ਉਹ ਪਹਿਲਾਂ ਤੂੰ ਆਪਣੀਆਂ ਭੈਣਾਂ ਨੂੰ ਈਦ ਦੇ ਕੇ ਆਇਆ, ਜਿਹੜਾ ਇਹਨੂੰ ਆਖਣ ਡਿਆ ਵੀ ਈਦ ਲੈ ਕੇ ਆ। ਉਹ ਬਾਬਾ, ਅੱਗੇ ਉਹਨਾਂ ਸਮਾਨ ਵੀ ਨਹੀਂ ਦਿੱਤਾ ਤੇ ਹੁਣ ਈਦ ਵੀ ਨਹੀਂ ਦੇ ਸਕਦੇ। ਜਾਣਦੇ ਨੂੰ ਆਪਣੇ ਘਰ, ਮੈਂ ਨਹੀਂ ਰੱਖਣਾ। ਈਦ ਲੈ ਕੇ ਆਵੇਗੀ ਤੇ ਫੇਰ। ਬਾਬਾ ਜੀ, ਤੁਹਾਨੂੰ ਤਾਂ ਪਤਾ ਹੈ ਕਿ ਮੇਰੇ ਪੇਕਿਆਂ ਨੇ ਕਿਵੇਂ ਮੇਰਾ ਫਰਜ਼ ਅਦਾ ਕੀਤਾ, ਤੇ ਇਹਨੂੰ ਤੇ ਮੈਂ ਸਮਝਾਣੀ ਹੈ, ਸਮਝਦਾ ਨਹੀਂ। ਤੁਸੀਂ ਇਹਨੂੰ ਸਮਝਾਵੋ। ਉਹ ਪੁੱਤਰ, ਗੱਲਾਂ ਤੂੰ ਬੜੀਆਂ ਕਰਦਾ। ਉਹ ਤੈਨੂੰ ਮੈਂ 10 ਦਿਨ ਹੋ ਗਏ ਆਖਣ ਡਿਆ ਵਾਂ ਵੀ ਆਪਣੀਆਂ ਭੈਣਾਂ ਨੂੰ ਈਦ ਦੇ ਕੇ ਆ, ਉਹਨਾਂ ਨੂੰ ਈਦ ਦੇ ਕੇ ਨਹੀਂ ਆਇਆ। ਤੇ ਜੇ ਉਹ ਤੇ ਉਹਨਾਂ ਨੂੰ ਘਰੋਂ ਕੱਢ ਦੇਣਾ ਤੇ ਫੇਰ ਤੂੰ ਕੀ ਕਰੇਗਾ? ਬਾਬਾ ਜੀ, ਮੇਰੇ ਕੋਲ ਗਲਤੀ ਹੋ ਗਈ ਏ। ਮੈਂ ਇੰਦਾ ਤੋਂ ਕੋਈ ਗਲਤੀ ਨਹੀਂ ਕਰਨ ਲੱਗਾ ਇੰਦੀ। ਮੈਂ ਸ਼ਰਮਿੰਦਾ ਆਪਣੀ ਗੱਲ ਤੋਂ। ਬੇਗਮ ਆ ਜਾਓ ਅੰਦਰ। ਵੇਖ ਪੁੱਤਰ, ਤੂੰ ਉਹਨੂੰ ਗੁਆਂਢੀਆਂ ਦੇ ਮਿਹਨੇ ਤਾਣੇ ਮਾਰਨ ਡਿਆ। ਉਹਨਾਂ ਦੇ ਤਾਂ ਪੇਕੇ ਅਮੀਰ ਨੇ, ਉਹ 50,000 ਦੇ ਗਏ ਨੇ, ਉਹ 50 ਲੱਖ ਵੀ ਦੇ ਸਕਦੇ ਨੇ, ਤੇ ਉਹਦੇ ਵਿਚਾਰੀ ਦੇ ਪੇਕਿਆਂ ਦੇ ਤਾਂ ਘਰ ਟੁੱਕਰ ਨਹੀਂ ਪੱਕਦਾ, ਤੇ ਉਹ ਤੈਨੂੰ ਕਿਵੇਂ ਈਦ ਦੇ ਕੇ ਜਾਣ? ਤੇ ਐਵੇਂ ਬਿਲਾ ਵਾਲਾ ਘਰ ਤੇ ਲੜਾਈ ਨਹੀਂ ਬਣਾਈ ਜੀ, ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕਰੀਦਾ। ਜਿਹਨੇ ਉਹ ਸਮਣੇ ਆਖਿਆ, ਜਿਹਨੇ ਧੀ ਦਿੱਤੀ ਉਹਨੇ ਮਗਰ ਰੱਖਿਆ ਕੀ ਹੈ? ਤੇ ਇਸ ਤਰ੍ਹਾਂ ਨਹੀਂ ਕਰੀਦਾ। ਆਪਣੇ ਘਰ ਸਲੂਕ ਇਤਫਾਕ ਨਾਲ ਅੱਲਾ ਦੇ ਘਰ ਚੋਂ ਮੰਗੋ। ਅੱਲਾ ਦੇ ਦਿੱਤਿਆਂ ਪੂਰੀ ਪੈਂਦੀ ਹੈ, ਪੇਕਿਆਂ ਦੇ ਦਿੱਤਿਆਂ ਪੂਰੀ ਨਹੀਂ ਪੈਂਦੀ। ਅੱਲਾ ਕੋਲੋਂ ਮੰਗੋ, ਅੱਲਾ ਨੇ ਦੇਣਾ, ਉਹਦੇ ਦਿੱਤੇ ਪੂਰੀ ਪੈਣੀ ਹੈ। ਤੇ ਸੁਲਹ ਸਫਾਈ ਨਾਲ ਰਹੋ। ਈਦਾਂ ਨਾਲ ਕੋਈ ਘਰ ਦਾ ਕੋਈ ਰੱਜ ਨਹੀਂ ਹੁੰਦਾ, ਠੀਕ ਹੈ? ਜਿੰਨਾ ਕੋਈ ਗੁੰਜਾਇਸ਼ ਹੁੰਦੀ ਹੈ ਉਹ ਆਪਣੇ ਧੀਆਂ ਨੂੰ ਦਿੰਦੇ ਨੇ। ਉਹ ਧੀਆਂ ਨੂੰ ਵੀ ਪੇਕਿਆਂ ਦੇ ਘਰ ਦੀ ਆਸ ਹੁੰਦੀ ਹੈ, ਤੇ ਜੇ ਉਹਨਾਂ ਕੋਲ ਹੋਣ ਤਾਂ ਜ਼ਰੂਰ ਦੇ ਕੇ ਜਾਂਦੇ ਨੇ।